ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਅਪ੍ਰੈਲ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਫੈਸਲਾਬਾਦ ਤੋਂ ਰੱਖਣੀ ਹੈ ਔਰ ਖਬਰ ਅਫਸੋਸਨਾਕ ਹੈ, ਲੇਕਿਨ ਇਸ ਤੋਂ ਰੱਖਣੀ ਹੈ ਤਾਂ ਕਿ ਦੂਜੇ ਲੋਕੀ ਇਸ ਤੋਂ ਕੋਈ ਸਬਕ ਹਾਸਲ ਕਰਨ ਤੇ ਆਪਣੇ ਆਪਣੇ ਬੱਚਿਆਂ ਨੂੰ ਔਰ ਆਪਣੇ ਆਪ ਨੂੰ ਵੀ ਸਾਂਭ ਕੇ ਰੱਖਣ। ਖਬਰ ਇਹ ਹੈ ਕਿ ਫੈਸਲਾਬਾਦ ਦੇ ਵਿੱਚ ਇੱਕ ਅਮਿਊਜ਼ਮੈਂਟ ਪਾਰਕ ਹੈ। ਉੱਥੇ ਘਰ ਵਾਲੇ ਆਪਣੇ ਬੱਚਿਆਂ ਨੂੰ ਲੈ ਕੇ ਗਏ। 12 ਸਾਲ ਦੀ ਬੱਚੀ ਕਿਸੇ ਝੂਲੇ ਤੋਂ ਡਿੱਗੀ ਔਰ ਉਸ ਤੋਂ ਡਿੱਗਣ ਤੋਂ ਬਾਅਦ ਉਹਦੀ ਮੌਤ ਹੋ ਗਈ। ਹੁਣ ਜਿਹੜੇ ਉਹਦੇ ਘਰ ਵਾਲੇ ਨੇ, ਉਹ ਜ਼ਾਹਿਰ ਉਹਨਾਂ ਨੇ ਅਮਿਊਜ਼ਮੈਂਟ ਪਾਰਕ ਵਾਲਿਆਂ ਦੇ ਉੱਤੇ ਪਰਚਾ ਕਰਾ ਛੱਡਿਆ ਅਤੇ ਉਸ ਤੋਂ ਬਾਅਦ ਸਾਰਿਆਂ ਨੇ ਫੁਰਤੀਆਂ ਛੁਰਤੀਆਂ ਜਿਹੜੀ ਆਪਣਾ ਉੱਥੋਂ ਦੀ ਇੰਤਜ਼ਾਮੀਆਂ ਉਹਨਾਂ ਨੇ ਵੀ ਵਿਖਾਈਆਂ ਨੇ। ਇਕਬਾਲ ਸਟੇਡੀਅਮ ਦੇ ਲਾਗੇ ਇਹ ਮੇਰਾ ਖਿਆਲ ਜਗ੍ਹਾ ਹੈ, ਜਿਹੜਾ ਫਨਲੈਂਡ ਦਾ ਨਾਂ ਹੈ ਸ਼ਾਇਦ, ਅਗਰ ਮੈਂ ਗਲਤ ਨਹੀਂ। ਅਤੇ ਇਹ ਜੋ ਖਬਰਾਂ ਆ ਰਹੀਆਂ ਨੇ ਉੱਥੇ ਇਹ ਹਮਨਾ ਬੱਚੀ ਦਾ ਨਾਂ ਸੀ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ। ਅਤੇ ਉੱਥੇ ਕੋਈ ਡਿਸਕਵਰੀ ਨਾਂ ਦਾ ਝੂਲਾ ਸੀ ਜਿਸ ਤੋਂ ਇਹ ਬੱਚੀ ਡਿੱਗੀ। ਅੱਛਾ, ਇਹ ਹੁਣ ਖਬਰ ਤਾਂ ਰੂਟੀਨ ਦੀ ਲੱਗ ਰਹੀ ਹੈ, ਨੋਰਮਲ ਇੱਕ ਹਾਦਸਾ ਹੋਇਆ ਹੈ ਔਰ ਇੱਕ ਬੱਚੀ ਚਲੀ ਗਈ ਹੈ ਜਿਨ੍ਹਾਂ ਦੀ ਗਈ ਹੈ, ਜ਼ਾਹਿਰ ਹੈ ਉਹਨਾਂ ਦੇ ਮਾਂ ਪਿਓ ਵਾਸਤੇ ਤੇ ਜਿਹੜੀ ਪੂਰੀ ਦੀ ਪੂਰੀ ਦੁਨੀਆ ਲੁੱਟ ਗਈ ਹੈ। ਉਹ ਉੱਥੇ ਬੱਚਿਆਂ ਨੂੰ ਖੁਸ਼ ਕਰਨ ਲਿਆਏ ਸਨ ਅਤੇ ਉੱਥੇ ਜੋ ਹੋਇਆ ਉਹ ਤੁਸੀਂ ਵੇਖ ਲਿਆ। ਪਰ ਹੁਣ ਰੌਲਾ ਇਹ ਹੈ ਕਿ ਥੋੜ੍ਹਾ ਜਿਹਾ ਮਾਂ ਪਿਓ ਦੀ ਵੀ ਇੱਥੇ ਜ਼ਿੰਮੇਵਾਰੀ ਹੈ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਜਿੱਥੋਂ ਮੁਲਕ ਦੇ ਵਿੱਚ ਲੌਲੈਸਨੈਸ ਹੋਵੇ, ਅਕਾਊਂਟੇਬਿਲਿਟੀ ਹੋਵੇ, ਕੋਈ ਨਾ ਵੱਡੇ ਵੱਡੇ ਚੋਰਾਂ ਨੂੰ ਕੋਈ ਨਾ ਪੁੱਛੇ ਤੇ ਥੱਲੇ ਵੀ ਲੋਕੀ ਚੋਰੀ ਕਰਦੇ ਨੇ। ਇਹ ਜਿਹੜਾ ਅਮਿਊਜ਼ਮੈਂਟ ਪਾਰਕ ਹੋਏਗਾ, ਜ਼ਾਹਿਰ ਇੱਥੇ ਵੀ ਕਿਸੇ ਦੀ ਜ਼ਿੰਮੇਵਾਰੀ ਹੋਏਗੀ, ਉਹਦੀ ਸਿਕਿਉਰਿਟੀ, ਉਸ ਝੂਲੇ ਨੂੰ ਦੇਖਣਾ। ਔਰ ਮੈਨੂੰ ਹੁਣ ਇਹ ਨਹੀਂ ਪਤਾ ਕਿ ਹਾਦਸਾ ਕਿਸੇ ਦੀ ਕੁਤਾਹੀ, ਕਿਸੇ ਇਨਸਾਨ ਦੀ ਕੁਤਾਹੀ ਤੋਂ ਹੋਇਆ ਜਾਂ ਕੋਈ ਚੀਜ਼ ਟੁੱਟ ਗਈ ਸੀ, ਉਹਨੂੰ ਮੁਰੰਮਤ ਨਹੀਂ ਕੀਤਾ ਜਾਂ ਕੀ ਬਣਿਆ, ਇਹ ਤਫਸੀਲ ਨਹੀਂ ਹੈ। ਲੇਕਿਨ ਚਾਂਸ ਇਹ ਹੀ ਹੈ, ਜਦੋਂ ਇੱਕ ਪਹੀਏ ਦੇ ਉੱਤੇ ਇੱਕ ਪਹੀਆ ਨਹੀਂ ਹੈ ਤਾਂ ਜਹਾਜ਼ ਉਡਾ ਦਿੰਦੇ ਨੇ, ਅਤੇ ਇੱਕ ਪਹੀਆ ਨਹੀਂ ਹੁੰਦਾ ਤਾਂ ਜਹਾਜ਼ ਲਾ ਦਿੰਦੇ ਨੇ ਲਿਆ ਕੇ। ਜਾਂ ਬੰਦਿਆਂ ਨੂੰ ਲੈ ਕੇ ਜਾ ਰਹੇ ਹੁੰਦੇ ਨੇ ਕਿਸੇ ਹੋਰ ਏਅਰਪੋਰਟ ਦੇ ਉੱਤੇ, ਪਾਇਲਟ ਸਾਹਿਬ ਨੇ ਖੰਘ ਦਾ ਸ਼ਰਬਤ ਪੀਤਾ ਹੁੰਦਾ, ਉਹ ਗਲਤੀ ਨਾਲ ਜਾ ਕੇ ਕਿਤੇ ਹੋਰ ਲਾ ਦਿੰਦੇ ਨੇ। ਇਸੇ ਤਰੀਕੇ ਨਾਲ ਜਿਹੜਾ ਕਰਾਚੀ ਦੇ ਵਿੱਚ ਹਾਦਸਾ ਹੋਇਆ ਸੀ, ਚੇਤੇ ਕਰੋ, ਬੜੀਆਂ ਸਾਰੀਆਂ ਕੀਮਤੀ ਜਾਨਾਂ ਚਲੇ ਗਈਆਂ ਸਨ। 2 ਹੀ ਬੰਦੇ ਬਚੇ ਸਨ ਉਸ ਫਲਾਈਟ ਤੋਂ, ਬਾਕੀ ਤਾਂ ਸਾਰੇ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਸਨ। ਉਹ ਪਤਾ ਲੱਗਾ ਕਿ ਉਹ ਪਾਇਲਟ ਸਾਹਿਬ ਜਿਹੜੇ ਸਨ, ਉਹ ਵੀ, ਮੈਂ ਇਹ ਨਹੀਂ ਆਂਦਾ ਕਿ ਉਹਨਾਂ ਨੇ, ਕਿਉਂਕਿ ਅੱਲਾ ਨੂੰ ਪਿਆਰੇ ਹੋਏ ਨੇ ਉਹਨਾਂ 'ਤੇ ਮੈਂ ਕੀ ਗੱਲ ਕਰਾਂ, ਲੇਕਿਨ ਉਹ ਪਾਇਲਟ ਸਾਹਿਬ ਜਿਹੜੇ ਸਨ ਉਹ ਵੀ ਜਹਾਜ਼ ਜਿਹੜਾ ਉਹ ਜ਼ਿਆਦਾ ਉੱਚਾ ਲਿਆ ਰਹੇ ਸਨ। ਉਹਨਾਂ ਨੂੰ ਏਅਰ ਟ੍ਰੈਫਿਕ ਕੰਟਰੋਲਰ ਨੇ ਦੱਸਿਆ ਵੀ, ਲੇਕਿਨ ਉਹਨਾਂ ਕੋਈ ਨਹੀਂ ਗੱਲ ਸੁਣੀ। ਉਹ ਅਗਰ ਬੰਦੇ ਬਣ ਜਾਂਦੇ, ਗੱਲ ਸੁਣ ਲੈਂਦੇ ਔਰ ਥੱਲੇ ਲਿਆਉਣ ਦੀ ਬਜਾਏ ਉੱਤੋਂ ਘੁਮਾ ਕੇ ਫਿਰ ਉਹਦੀ ਹਾਈਟ ਦਰੁਸਤ ਕਰਕੇ ਲਿਆਉਂਦੇ ਤੇ ਫਿਰ। ਅਤੇ ਮਤਲਬ ਕਹਿਣ ਦਾ ਹੈ ਕਿ ਜਦੋਂ ਅਕਾਊਂਟੇਬਿਲਿਟੀ ਜੋ ਕਿਤੇ ਨਹੀਂ ਹੈ ਅਤੇ ਫਿਰ ਹਰ ਬੰਦਾ ਹੀ ਆਪਣੀ ਇਹੋ ਜਿਹੀ ਕੋਸ਼ਿਸ਼ ਕਰਦਾ ਹੈ। ਇਹ ਤੁਹਾਨੂੰ ਰੋਜ਼ ਖਬਰਾਂ ਦਿੰਦੇ ਰਹਿੰਦੇ ਕਿ ਫਲਾਣੇ ਥਾਂ 'ਤੇ ਪੁਲਿਸ ਵਾਲੇ ਜਿਹੜੇ ਉਹਨਾਂ ਹਨੀ ਟਰੈਪ ਵਿਛਾ ਕੇ ਲੋਕਾਂ ਦੇ ਕੋਲੋਂ ਪੈਸਾ ਫੜ ਲਿਆ, ਜਾਂ ਡਾਕੇ ਮਾਰੇ ਨੇ, ਜਾਂ ਆਪੇ ਡਕੈਤੀਆਂ ਕਰਨ ਡਏ ਨੇ ਪੁਲਿਸ ਵਾਲੇ। ਅਤੇ ਫਿਰ ਆਪ ਸੋਚੋ ਕਿ ਇਹ ਜਿਹੜੇ ਝੂਲਿਆਂ ਵਾਲੇ ਨੇ ਜਾਂ ਇਹੋ ਜਿਹੇ ਅਮਿਊਜ਼ਮੈਂਟ ਪਾਰਕ ਨੇ ਜਿਹੜੇ, ਉਹ ਆਪਣੀਆਂ ਜ਼ਿੰਮੇਵਾਰੀਆਂ ਕਿਉਂ ਪੂਰੀਆਂ ਕਰਨਗੇ? ਉਹ ਆਪਣੀਆਂ ਮਸ਼ੀਨਾਂ, ਆਪਣੇ ਝੂਲੇ ਕਿਉਂ ਠੀਕ ਰੱਖਣਗੇ ਜਦੋਂ ਮੁਲਕ ਦੇ ਵਿੱਚ ਕਿਤੇ ਅਕਾਊਂਟੇਬਿਲਿਟੀ ਨਹੀਂ? ਜਦੋਂ ਉਹਨਾਂ ਨੂੰ ਪਤਾ ਸਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਸਾਨੂੰ ਕਿਸੇ ਨੇ ਕੁਝ ਕਹਿਣਾ ਹੀ ਨਹੀਂ, ਅਤੇ ਉਹ ਵੀ ਲੱਗੇ ਰਹਿਣਗੇ ਵੀ ਚਲੋ ਕੰਮ ਚੱਲਣ ਡਿਆ, ਚਲਾਉਣ ਦਿਓ। ਅਤੇ ਇਸ ਵਾਸਤੇ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਤੁਸੀਂ ਕੋਸ਼ਿਸ਼ ਕਰੋ, ਹੁਣ ਤੁਸੀਂ ਆਖੋਗੇ ਵੀ ਕੀ ਕਰੀਏ ਫਿਰ, ਰਹਿਣਾ ਤਾਂ ਹੈ, ਜੀਣਾ ਤਾਂ ਹੈ, ਲੇਕਿਨ ਕੋਸ਼ਿਸ਼ ਕਰੋ ਕਿ ਕੋਈ ਹੋਰ ਕੁਦਰਤੀ ਤਰੀਕਿਆਂ ਨਾਲ ਬੱਚਿਆਂ ਨੂੰ ਖੁਸ਼ ਕਰੋ। ਇਹੋ ਜਿਹੇ ਥਾਵਾਂ ਦੇ ਉੱਤੇ ਫਿਰ ਘੱਟ ਜਾਓ, ਔਰ ਜਾਓ ਤਾਂ ਫਿਰ ਉੱਤੇ ਪੂਰੀ ਨਜ਼ਰ ਰੱਖੋ ਤਾਂ ਕਿ ਮਾਮਲਾਤ ਜਿਹੜੇ ਨੇ ਉਹ ਕੰਟਰੋਲ 'ਚ ਹੋ ਸਕਣ, ਇਹੋ ਜਿਹਾ ਕੋਈ ਮਾਮਲਾ ਬਣੇ। ਤੇ ਲੇਕਿਨ ਇਹ ਇੱਕ ਅਫਸੋਸ ਦੀ ਗੱਲ ਵੀ ਹੈ, ਅਤੇ ਨਾਲ ਤੁਹਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਆਇਆ ਨੇ ਉਹਨਾਂ ਨੂੰ ਪੂਰਾ ਕਰਨ ਦੀ ਵੀ ਗੱਲ ਹੈ। ਮਾਜ਼ਰਤ ਨਾਲ ਇਵੇਂ ਨਹੀਂ ਹੋਣਾ ਚਾਹੀਦਾ ਕਿ ਬਾਂਦਰ ਹੱਥ ਮਾਚਿਸ ਆ ਜਾਏ। ਜਿਸ ਤਰ੍ਹਾਂ ਹੁਣ ਲੋਕੀ ਛੋਟੇ ਬੱਚਿਆਂ ਨੂੰ ਗੱਡੀ ਚਲਾਉਣ ਦੇ ਉੱਤੇ ਜਿਹੜਾ ਲਾ ਦਿੰਦੇ ਨੇ, ਉਹਨਾਂ ਨੂੰ ਦਿੰਦੇ ਨੇ ਕਿ ਜੀ ਉਹ ਉਹਨਾਂ ਨੂੰ ਆਪ ਕਈ ਵਾਰੀ ਨਾਲ ਨਹੀਂ ਵੀ ਬੈਠੇ ਹੁੰਦੇ, ਬੱਚੇ ਘਰਾਂ 'ਚੋਂ ਗੱਡੀਆਂ ਕੱਢ ਕੇ ਲੈ ਆਉਂਦੇ ਨੇ, ਉਹਨਾਂ ਨੂੰ ਸਮਝਾਓ ਤਾਂ ਆਉਂਦੇ ਨੇ ਨਹੀਂ ਕੋਈ ਗੱਲ ਨਹੀਂ, ਸਾਡਾ ਬੱਚਾ ਬੜਾ ਠੀਕ ਹੈ। ਉਹ ਬਈ ਤੁਹਾਡਾ ਬੱਚਾ ਤਾਂ ਠੀਕ ਹੈ, ਪਰ ਇਸ ਬੱਚੇ ਨੇ ਕਿਸੇ ਹੋਰ ਨੂੰ ਥੱਲੇ ਦੇ ਛੱਡਿਆ ਅਤੇ ਉਹਦੀ ਜ਼ਿੰਦਗੀ ਨਾਲ ਤੁਸੀਂ ਕਿਵੇਂ ਖੇਲ ਸਕਦੇ ਹੋ? ਜਿਹੜਾ ਦੂਸਰਾ ਬੰਦਾ ਉਹ ਪਤਾ ਨਹੀਂ ਉਹਦੇ ਉੱਤੇ ਕਿੰਨੇ ਲੋਕ ਡਿਪੈਂਡੈਂਟ ਹੋਣਗੇ ਉਹਦੇ ਘਰ ਦੇ, ਉਹਦੀ ਜ਼ਿੰਦਗੀ ਨਾਲ, ਉਹਦੀ ਪੂਰੇ ਖਾਨਦਾਨ ਦੀ ਜ਼ਿੰਦਗੀ ਨਾਲ ਕਿਸ ਤਰ੍ਹਾਂ ਖੇਡ ਸਕਦੇ ਹੋ? ਇਸ ਵਾਸਤੇ ਥੋੜ੍ਹਾ ਜਿਹਾ ਅਹਿਸਾਸ ਜ਼ਿੰਮੇਦਾਰੀ, ਇੱਕ ਸਿਵਿਕ ਸਿਟੀਜ਼ਨਸ਼ਿਪ ਜਿਹੜੀ ਉਹ ਸਾਡੇ 'ਚ ਹੋਣੀ ਚਾਹੀਦੀ ਹੈ। ਔਰ ਉਹਦੇ ਵਾਸਤੇ ਜਿਹੜੇ ਬਜ਼ੁਰਗ ਨੇ ਘਰ ਦੇ, ਉਹਨਾਂ ਦਾ ਬੜਾ ਕਿਰਦਾਰ ਹੈ ਔਰ ਉਹ ਕਿਰਦਾਰ ਅਦਾ ਕਰਨ, ਔਰ ਬੱਚਿਆਂ ਦਾ ਇਹ ਕਿ ਉਹ ਬਜ਼ੁਰਗਾਂ ਦੀ ਗੱਲ ਸੁਣਨ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਇੰਡੀਆ ਪਾਕਿਸਤਾਨ ਦਾ ਜੋ ਇਸ ਵੇਲੇ ਖਿਲਾਰਾ ਪਿਆ ਅਤੇ ਉਹਦੇ ਵਿੱਚ ਸਿੱਖਾਂ ਦਾ ਜਿਹੜਾ ਕਿਰਦਾਰ ਹੈ। ਇੱਕ ਬਾਬਾ ਜੀ ਤੁਹਾਨੂੰ ਗੱਲ ਸੁਣਾਉਣੀ ਹੈ, ਆਖਰ 'ਤੇ ਜੋ ਉਹਨਾਂ ਨੇ ਕਿਹਾ ਉਹ ਮੈਂ ਤੁਹਾਨੂੰ ਨਹੀਂ ਸੁਣਾ ਸਕਦਾ, ਉਹ ਗੰਦੀ ਗਾਲ ਹੈ, ਲੇਕਿਨ ਉਹ ਤੁਸੀਂ ਆਪੇ ਹੀ ਸਮਝ ਲੈਣਾ ਉਹਨਾਂ ਨੇ ਕੀ ਗੱਲ ਕੀਤੀ ਹੈ। ਇਹ ਸਰਦਾਰ ਜੀ ਨੇ ਉੱਥੇ ਇੰਡੀਆ ਦੇ ਵਿੱਚ ਕਿਸੇ ਨੇ ਇਹਨਾਂ ਕੋਲੋਂ ਇੰਟਰਵਿਊ ਲਿਆ, ਉਹਨੇ ਆਖਿਆ ਵੀ ਪਾਕਿਸਤਾਨ ਦਾ ਅਗਰ ਇਹਨਾਂ ਨੇ ਕਹਿੰਦੇ ਨੇ ਪਾਣੀ ਬੰਦ ਕਰ ਦੇਣਾ, ਜੇ ਪਾਣੀ ਬੰਦ ਕਰ ਦਿੱਤਾ ਤਾਂ ਫਿਰ ਕੀ ਹੋਏਗਾ? ਉਹਨਾਂ ਨੇ ਗੱਲ ਕੀ ਕੀਤੀ ਹੈ ਜ਼ਰਾ ਸੁਣ ਲਓ
ਆਖਰ ਤੇ ਜਿਹੜੀ ਸ਼ੈ ਅਸਲ ਮਸਾਲਾ ਸੀ ਇਹਦੇ ਵਿੱਚੋਂ ਮੈਂ ਮਾਈਨਸ ਕਰ ਦਿੱਤਾ, ਕਿਉਂਕਿ ਸਾਡੀਆਂ ਮਾਵਾਂ ਭੈਣਾਂ ਸਾਰੇ ਇਹ ਵੀਲਾਗ ਵੇਖਦੇ ਨੇ, ਤੇ ਉਹ ਅਸੀਂ ਉਸ ਹਿੱਸੇ ਨੂੰ ਮਾਈਨਸ ਕੀਤਾ। ਲੇਕਿਨ ਉਹ ਤੁਸੀਂ ਆਪੇ ਇਮੈਜਿਨ ਕਰ ਲਓਗੇ ਵੀ ਉੱਥੇ ਗੱਲ ਕੀ ਹੋਈ। ਇਧਰ ਸੁਣੋ ਉਹਨਾਂ ਨੇ ਕੀ ਕਿਹਾ। ਨਿਤਿਨ ਗਡਕਰੀ ਕਹਿੰਦੇ ਨੇ ਕਿ ਜਿਹੜੇ ਇਧਰੋਂ ਪੰਜਾਬ ਦੇ ਵਿੱਚੋਂ ਜਾ ਰਿਹਾ ਪਾਣੀ ਦਰਿਆਵਾਂ ਦੇ ਵਿੱਚੋਂ ਪਾਕਿਸਤਾਨ ਨੂੰ, ਉਹ ਇਧਰ ਨੂੰ ਵੀ ਕਹਿੰਦੇ ਕੀਤਾ ਜਾ ਸਕਦਾ ਕਿਸੇ ਤਰੀਕੇ ਦੇ ਨਾਲ। ਜੇ ਇਸ ਤਰ੍ਹਾਂ ਕਰਨਗੇ ਆਪਣੇ ਹੋਣਗੇ ਫਿਰ ਮੈਂ ਕੀ ਕਰਾਂ। ਸੁਣ ਲਿਆ ਜੀ, ਇਹ ਹੁਣ ਸੈਂਟੀਮੈਂਟ ਹੈ ਇੰਡੀਅਨ ਪੰਜਾਬ ਦਾ, ਕਿਉਂਕਿ ਉੱਥੇ ਜਿਹੜੇ ਲੋਕ ਨੇ ਉਹਨਾਂ 'ਚ ਉਹ ਨਫ਼ਰਤ ਨਹੀਂ ਹੈ, ਚੜ੍ਹਦੇ ਪੰਜਾਬ 'ਚ ਉਹ ਨਫ਼ਰਤ ਨਹੀਂ ਹੈ ਜਿਹੜੀ ਨਫ਼ਰਤ ਇਸ ਵੇਲੇ ਬਾਕੀ ਸਾਰੇ ਇਲਾਕੇ ਦੇ ਵਿੱਚ ਫੈਲਾ ਦਿੱਤੀ ਗਈ ਹੈ। ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਚੜ੍ਹਦੇ ਪੰਜਾਬ ਵਾਲਿਆਂ ਦੇ 2-3 ਵਜੂਹਾਤ ਨੇ। ਇੱਕ ਤੇ ਇਮਰਾਨ ਖਾਨ ਸਾਹਿਬ ਨੇ ਜਿਹੜਾ ਲਾਂਘਾ ਖੋਲ੍ਹਿਆ, ਉਹਨਾਂ ਦੀ ਤੇ ਪੂਰੀ ਜ਼ਿੰਦਗੀ ਦੀ ਜਿਹੜੀਆਂ ਦੁਆਵਾਂ ਸਨ, ਉਹ ਆਪਣੇ ਮੁਕੱਦਸ ਤਰੀਨ ਮੁਕਾਮ 'ਤੇ ਆਉਣਾ ਚਾਹੁੰਦੇ ਸਨ, ਉਹਨਾਂ ਨੂੰ ਡੱਕਿਆ ਸੀ, ਉਹ ਖੁੱਲ੍ਹ ਗਿਆ। ਹੁਣ ਉਹਨਾਂ ਨੂੰ ਵੀਜ਼ਿਆਂ ਦੀ ਲੋੜ ਨਹੀਂ, ਜਿਹੜਾ ਮਰਜ਼ੀ ਚੜ੍ਹੇ ਅਤੇ ਉੱਧਰੋਂ ਫੇਰਾ ਲਾ ਕੇ ਬਾਬੇ ਦੇ ਘਰ ਤੋਂ ਵਾਪਸ ਚਲਾ ਜਾਏ। ਇਸ ਲਈ ਇੱਕ ਉਹ ਕੰਨਾਂ ਤੱਕ ਰਾਜ਼ੀ ਨੇ ਪਾਕਿਸਤਾਨ 'ਤੇ, ਔਰ ਕੰਨਾਂ ਤੱਕ ਰਾਜ਼ੀ ਨੇ ਇਮਰਾਨ ਖਾਨ 'ਤੇ। ਕੰਨਾਂ ਤੱਕ ਰਾਜ਼ੀ ਇੱਕ ਐਕਸਪ੍ਰੈਸ਼ਨ ਹੈ, ਅਤੇ ਮਤਲਬ ਜਿਵੇਂ ਆਉਂਦੇ ਨੇ ਵੀ ਕੰਨਾਂ ਤੱਕ ਪਾਣੀ ਆ ਗਿਆ, ਮਤਲਬ ਪਾਣੀ ਬਹੁਤ ਉੱਚਾ ਆ ਗਿਆ ਹੈ। ਇਸੇ ਤਰੀਕੇ ਨਾਲ ਅਗਰ ਇਹ ਕਹੋ ਕਿ ਕੰਨਾਂ ਤੱਕ ਰਾਜ਼ੀ ਹਾਂ, ਮਤਲਬ ਮੈਂ ਬਹੁਤ ਹੀ ਜ਼ਿਆਦਾ ਰਾਜ਼ੀ ਹਾਂ। ਅਤੇ ਇਸ ਵਾਸਤੇ ਉੱਥੇ ਨਫ਼ਰਤ ਵੀ ਘੱਟ ਹੈ, ਉੱਥੇ ਪਾਕਿਸਤਾਨ ਵੱਲ ਨੂੰ ਹਮਦਰਦੀ ਵੀ ਜ਼ਿਆਦਾ ਹੈ। ਅਤੇ ਹੁਣ ਵੀ ਚੰਗਾ ਕੰਮ ਕੀਤਾ ਜਿਹੜਾ ਉਹਨਾਂ ਦੇ ਵੀਜ਼ੇ ਨਹੀਂ ਬੰਦ ਕੀਤੇ, ਅਤੇ ਸਾਰਾ ਮਾਮਲਾ ਜਿਹੜਾ ਨਹੀਂ ਕੀਤਾ। ਲੇਕਿਨ ਇੱਕ ਤੁਹਾਡੇ ਸਾਹਮਣੇ ਹੋਰ ਖਬਰ ਰੱਖਣੇ ਕਿ ਇੱਕ ਛੋਟੀ ਬੱਚੀ ਹੈ, ਵਾਪਸ ਜਾ ਰਹੀ ਹੈ ਪਾਕਿਸਤਾਨ, ਕਿਉਂਕਿ ਪਾਕਿਸਤਾਨ ਦੇ ਵਿੱਚ ਵਾਪਸ ਆ ਰਹੀ ਹੈ, ਜਾ ਨਹੀਂ ਰਹੀ ਇੱਧਰੋਂ, ਉੱਧਰੋਂ ਇੰਡੀਆ ਤੋਂ ਆ ਰਹੀ ਹੈ। ਉਹਦੀ ਵਜ੍ਹਾ ਕੀ ਹੈ ਕਿ ਇਹ ਜਿਹੜੀ ਛੋਟੀ ਬੱਚੀ, ਇਹਦੀ ਮਾਂ ਇੰਡੀਅਨ ਸਿਟੀਜ਼ਨ ਹੈ, ਉਹਨੂੰ ਉਹਨਾਂ ਡੱਕ ਲਿਆ, ਉਹਨਾਂ ਕਿਹਾ ਤੁਹਾਨੂੰ ਪਾਕਿਸਤਾਨ ਨਹੀਂ ਜਾਣ ਦੇਣਾ, ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਪਾਕਿਸਤਾਨੀ ਪਾਸਪੋਰਟ ਨਹੀਂ ਹੈ। ਬੱਚੀ ਦੇ ਕੋਲ ਕਿਉਂਕਿ ਪਾਕਿਸਤਾਨੀ ਪਾਸਪੋਰਟ ਹੈ, ਉਹ ਪਾਕਿਸਤਾਨੀ ਸ਼ਹਿਰੀ ਹੈ, ਉਹ ਆ ਸਕਦੀ ਹੈ। ਉਹ ਹੁਣ ਵਿਚਾਰੀ ਇਕੱਲੀ ਆ ਰਹੀ ਹੈ, ਮਾਂ ਉੱਧਰ ਹੈ। ਇਹ ਆਪ ਸੋਚੋ, ਇਹ ਜਿਹੜੀਆਂ ਟ੍ਰੈਜਡੀਜ਼ ਨੇ ਜਿਹੜੀਆਂ ਕ੍ਰੀਏਟ ਕੀਤੀਆਂ ਨੇ, ਜਿਹੜੀ ਫੈਮਲੀਆਂ ਤੋੜ ਛੱਡੀਆਂ ਨੇ, ਮਾਵਾਂ ਉੱਧਰ ਅਤੇ ਬੱਚੇ ਇੱਧਰ, ਜਾਂ ਮਾਵਾਂ ਇੱਧਰ ਅਤੇ ਬੱਚੇ ਉੱਧਰ, ਇਹ ਕੰਮ ਨਾ ਕਰਨ ਦੋਵੇਂ ਮੁਲਕ, ਤੇ ਚੰਗੀ ਗੱਲ ਹੈ। ਮੋਦੀ ਸਾਹਿਬ ਦੇ ਤੇ ਸਿਰ ਨੂੰ ਚੜ੍ਹੀ ਹੈ ਜੰਗ, ਉਹਨਾਂ ਤਾਂ ਹਰ ਸੂਰਤ ਲੜਨੀ ਹੈ, ਪਰ ਆਸੇ ਪਾਸੇ ਦੇ ਬੰਦੇ ਉਹਨਾਂ ਨੂੰ ਕੋਈ ਗੱਲਬਾਤ ਸਮਝਾਉਣ ਕਿ ਜੰਗ ਵਾਲੇ ਪਾਸੇ ਨੂੰ ਨਾ ਜਾਈਏ, ਤਾਂ ਚੰਗੀ ਗੱਲ ਹੈ। ਇਸੇ ਤਰੀਕੇ ਨਾਲ ਕਸ਼ਮੀਰੀ ਸਟੂਡੈਂਟ ਨੂੰ ਹਰਾਸ ਕੀਤਾ ਗਿਆ, ਕੱਲ੍ਹ ਵੀ ਤੁਹਾਨੂੰ ਦੱਸਿਆ ਸੀ। ਉਹਨੇ ਵੀ ਬੜੀ ਚੰਗੀ ਗੱਲ ਦੱਸੀ ਹੈ ਟੀ ਵੀ 'ਤੇ ਆ ਕੇ। ਉਹਨੇ ਆਖਿਆ ਵੀ ਜਦੋਂ ਮੇਰੇ ਕਮਰੇ 'ਤੇ ਆ ਚੜ੍ਹੇ ਨੇ ਅਤੇ ਮੈਨੂੰ ਲੱਗਦਾ ਸੀ ਇਹਨਾਂ ਮੈਨੂੰ ਕਤਲ ਕਰ ਦੇਣਾ, ਅਤੇ ਉੱਥੇ ਜਿਹੜੇ ਕੈਂਪਸ ਦੇ ਵਿੱਚ ਯੂਨੀਵਰਸਿਟੀ 'ਚ ਸਿੱਖ ਸਟੂਡੈਂਟ ਸਨ, ਉਹਨਾਂ ਆ ਕੇ ਮੇਰੇ ਕਮਰੇ ਦੇ ਅੱਗੇ ਪਹਿਰਾ ਦਿੱਤਾ ਅਤੇ ਮੇਰੀ ਉਹਨਾਂ ਨੇ ਜਾਨ ਛੁਡਵਾਈ, ਇਹਨਾਂ ਦੇ ਕੋਲੋਂ ਮੇਰੀ ਹਿਫਾਜ਼ਤ ਕੀਤੀ। ਇਹ ਵੀ ਤੁਸੀਂ ਇੱਕ ਚੰਗੀ ਗੱਲ ਹੈ ਜਿਹੜੀ ਪਤਾ ਲੱਗਣ ਰਹੀ ਹੈ। ਮੇਰਾ ਮਤਲਬ ਕਹਿਣ ਦਾ ਹੈ ਕਿ ਉੱਥੇ ਕਮ ਅਜ਼ ਕਮ ਜਿਹੜਾ ਚੜ੍ਹਦਾ ਪੰਜਾਬ ਹੈ, ਉੱਥੋਂ ਦੇ ਵਾਸੀ ਜਿਹੜੇ ਨੇ ਉਹ ਹੋਸ਼ ਨਾਲ ਕੰਮ ਲੈ ਰਹੇ ਨੇ। ਅੱਛਾ ਜੀ, ਅਗਲੀ ਸਿਆਸਤ ਪੀਕੇ ਦੀ ਖਬਰ ਹੈ ਕਿ ਇੰਡੀਆ 'ਚੋਂ 4 ਗੰਦੇ ਨਾਲੇ ਇਹੋ ਜਿਹੇ ਨੇ ਜਿਹੜੇ ਆਉਂਦੇ ਨੇ, ਔਰ ਉਹ ਉੱਧਰੋਂ ਗੰਦਾ ਪਾਣੀ, ਉਹ ਪਹਿਲਾਂ ਤਾਂ ਕੋਈ ਥੋੜ੍ਹੀ ਰੋਕਥਾਮ ਸੀ, ਹੁਣ ਮੋਦੀ ਸਰਕਾਰ ਨੇ ਉਹ ਫੁੱਲ ਹੀ ਛੱਡ ਦਿੱਤੇ ਨੇ ਗੰਦੇ ਨਾਲੇ ਦੇ ਉਹ ਪਾਣੀ ਜਿਹੜੇ ਨੇ, ਤਾਂ ਕਿ ਇੱਧਰ ਜ਼ਰਾ ਪਾਕਿਸਤਾਨ ਲਈ ਤੰਗੀ ਹੋਵੇ। ਹੁਣ ਇੱਧਰ ਇਹ ਡਿਮਾਂਡ ਕੀਤੀ ਜਾ ਰਹੀ ਹੈ, ਡਾਕਟਰ ਹਸਨ ਅਬਾਸ ਨੇ ਡਿਮਾਂਡ ਕੀਤੀ ਹੈ ਵੀ ਇੱਥੇ ਮਸ਼ੀਨਰੀ ਘੱਲੋ ਅਤੇ ਅੱਗੋਂ ਬੰਦ ਦਿਓ, ਤਾਂ ਕਿ ਉਹ ਜਿਹੜੇ ਗੰਦੇ ਨਾਲੇ ਦੇ ਜਿਹੜੇ ਹੈ ਨੇ ਆਪਣਾ ਪਾਣੀ ਜਿਹੜਾ ਆਉਂਦਾ ਉਹ ਉੱਥੇ ਹੀ ਰੁਕ ਜਾਏ। ਮੈਂ ਫਿਰ ਆਖਾਂਗਾ ਵੀ ਨਾ, ਇਸ ਤਰ੍ਹਾਂ ਨਾ ਕਰੋ। ਉਹਦੀ ਵਜ੍ਹਾ ਹੈ ਕਿ ਇਹ ਫਿਰ ਉਹੀ ਕਹਿਣਗੇ ਪਾਣੀ, ਅਗਰ ਤੁਸੀਂ ਪਾਣੀ ਦਾ ਰਾਹ ਰੋਕਿਆ ਤਾਂ ਉਹ ਜਿਹੜਾ ਤੁਹਾਡਾ ਆਪਣਾ ਇੰਟਰਨੈਸ਼ਨਲ ਕੋਰਟਾਂ ਦੇ ਵਿੱਚ ਜਾ ਕੇ ਇੱਕ ਸਟਾਂਸ ਹੋਏਗਾ ਕਿ ਤੁਹਾਡਾ ਪਾਣੀ ਡੱਕਣ ਡਏ ਨੇ ਚਨਾਬ 'ਤੇ, ਜੇਹਲਮ 'ਤੇ, ਸਿੰਧ 'ਤੇ, ਤਾਂ ਉਹ ਫਿਰ ਤੁਸੀਂ ਵੀ ਤਾਂ ਪਾਣੀ ਡੱਕਣ ਡਏ ਹੋ ਨਾ। ਉਹ ਭਾਵੇਂ ਦੂਸਰੇ ਤਰੀਕੇ ਨਾਲ ਡੱਕਣ ਡਏ ਹੋ ਵੀ ਉੱਥੇ ਰੋਕਣ ਡਏ ਹੋ, ਉਹ ਆਪਣੇ ਕੋਲ ਰੋਕਦੇ ਨੇ, ਤੁਸੀਂ ਵੀ ਉਹਨਾਂ ਕੋਲ ਹੀ ਰੋਕ ਰਹੇ ਹੋ। ਲੇਕਿਨ ਉਹ ਜੋ ਵੀ ਹੈ, ਮੇਰੇ ਖਿਆਲ ਦੇ ਵਿੱਚ ਪਾਣੀ ਡੱਕਣ ਵਾਲਾ ਕੰਮ ਜਿਹੜਾ ਗੈਰ ਇਨਸਾਨੀ ਹੈ। ਹਾਂ, ਇਹ ਜ਼ਰੂਰ ਹੈ ਵੀ ਉੱਥੇ ਫਿਲਟਰ ਸ਼ਿਲਟਰ ਉਹਨਾਂ ਕੋਲੋਂ ਡਿਮਾਂਡ ਅਸੀਂ ਕਰੀਏ, ਬੇਸ਼ੱਕ ਹੁਕੂਮਤ ਦਾ ਜਾਂ ਕਿਸੇ ਜਗ੍ਹਾ 'ਤੇ ਬਈ ਇਹਦੇ 'ਚ ਜਿਹੜੀ ਗੰਦਗੀ ਆਉਂਦੀ, ਜਾਂ ਫਿਰ ਆਪ ਲਾਈਏ ਅਸੀਂ ਅਗਲੇ ਪਾਸੇ, ਜੋ ਵੀ ਹੈ। ਲੇਕਿਨ ਇਹ ਜਿਹੜਾ ਪਾਣੀ ਬੰਦ ਕਰਨ ਵਾਲੀ ਜਿਹੜੀ ਗੱਲ ਹੈ, ਇਹ ਜਜ਼ਬਾਤੀ ਮੈਂ ਨਹੀਂ ਕਰਾਂਗਾ। ਮੈਂ ਆਖਾਂਗਾ ਕਿ ਸਾਨੂੰ ਉਹ ਕੰਮ ਕਰਨੇ ਚਾਹੀਦੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਵਾਸਤੇ ਨੇਕਨਾਮੀ ਲਿਆਉਣ, ਬੁਰਾਈ ਨਾ ਲਿਆਉਣ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਇਹ ਰੱਖਣੀ ਹੈ ਕਿ ਇਸ ਵੇਲੇ ਜਿਹੜੇ ਨਹਿਰਾਂ ਦਾ ਮਸਲਾ ਸਿੰਧ ਦੇ ਵਿੱਚ ਬਣਿਆ ਹੋਇਆ, ਅੱਜ ਉਹਦਾ ECC ਦਾ ਇਜਲਾਸ ਹੋ ਰਿਹਾ। ਸਾਨੂੰ ਤਾਂ ਇਹੀ ਲੱਗਦਾ ਕਿ ECC ਇਹਨੂੰ ਥੋੜ੍ਹਾ ਜਿਹਾ ਡੈਫਰ ਕਰੇਗੀ ਮਾਮਲੇ ਨੂੰ, ਔਰ ਕਹੇਗੀ ਵੀ ਇਹਦੇ 'ਤੇ ਕੰਸਲਟੈਂਟ ਪਾਉਣੇ। ਸਾਡੇ ਕੋਲ ਤਾਂ ਅੰਦਰ ਦੀ ਖਬਰ ਇਹੀ ਹੈ, ਸਾਨੂੰ ਜ਼ਰਾਏ ਨੇ ਖਬਰ ਇਹ ਦਿੱਤੀ ਹੈ ਕਿ ECC ਨੇ ਇਹਨੂੰ ਇਸ ਵੇਲੇ ਪਾਸ ਨਹੀਂ ਕਰਨਾ। ਵੈਸੇ ਤਾਂ ਜਰਨੈਲ ਨਹਿਰਾਂ ਬਣਾਉਣ ਦੇ ਉੱਤੇ ਬਿਲਕੁਲ ਤੁਲੇ ਸਨ, ਔਰ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਹਰ ਸੂਰਤ ਨਹਿਰਾਂ ਬਣਵਾਉਣੀਆਂ ਨੇ। ਲੇਕਿਨ ਹੁਣ ਜੋ ਜੰਗ ਦੇ ਮਾਹੌਲ ਬਣੇ ਨੇ, ਇਹਦੇ ਵਿੱਚ ਉਹ ਅਫੋਰਡ ਨਹੀਂ ਕਰਦੇ। ਬਲੋਚਿਸਤਾਨ ਅਤੇ KP ਦੇ ਵਿੱਚ ਜੋ ਕੁਝ ਹੋ ਰਿਹਾ ਪਹਿਲਾਂ ਹੀ ਪਤਾ, ਅਤੇ ਸਿੰਧ ਦੇ ਵਿੱਚ ਵੀ ਵਿਗਾੜ ਲਈਏ ਅਤੇ ਕੰਮ ਨਹੀਂ ਚੱਲਣਾ। ਅਤੇ ਇਸ ਵਾਸਤੇ ਹੁਣ ECC ਦਾ ਅੱਜ ਇਜਲਾਸ ਜਿਸ ਵੇਲੇ ਖਬਰ ਆਏਗੀ, ਅਜੇ ਤੱਕ ਤਾਂ ਆਈ ਨਹੀਂ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ,
ਜਦੋਂ ECC ਦੀ ਖਬਰ ਆਏਗੀ ਤੇ ਮੇਰਾ ਖਿਆਲ ਇਹੀ ਹੈ ਵੀ ਡੈਫਰ ਕਰ ਦੇਣਗੇ, ਹਟਣਗੇ ਨਹੀਂ। ਜਿਸ ਵੇਲੇ ਇਹ ਜੰਗ ਦੇ ਮਾਮਲਾ ਥੋੜ੍ਹੇ ਆਸਾਨ ਹੋਏ ਤੇ ਫਿਰ ਨਹਿਰਾਂ ਬਣਾਉਣਗੇ, ਕਿਉਂਕਿ ਜਿਹੜੀ ਗੱਲ ਇੱਕ ਵਾਰੀ ਜਰਨੈਲ ਸੋਚ ਲੈਂਦੇ ਨੇ ਉਹ ਚੰਗੀ ਹੈ ਜਾਂ ਮਾੜੀ ਹੈ, ਉਸ ਤੋਂ ਫਿਰ ਬਾਜ਼ ਨਹੀਂ ਆਉਂਦੇ। ਨਹਿਰਾਂ ਬਣਾਉਣੀਆਂ ਨੇ, ਜੋ ਮਰਜ਼ੀ ਹੋ ਜਾਏ, ਲੇਕਿਨ ਇਹ ਕਿ ਹੁਣ ਕਮ ਅਜ਼ ਕਮ ਥੋੜ੍ਹਾ ਜਿਹਾ ਸਕੂਨ ਕਰ ਜਾਣਗੇ ਇਸ ਤੋਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਮਾਮਲਾਤ ਨੂੰ ਅੱਗੇ ਚਲਾਉਣਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਇਹ ਰੱਖਣੀ ਹੈ ਕਿ ਲੁੱਡੋ ਖੇਲਦੇ ਹੋਏ ਝਗੜਾ, 10 ਸਾਲਾ ਬੱਚੇ ਨੇ 14 ਸਾਲਾ ਬੱਚੇ ਨੂੰ ਕਤਲ ਕਰ ਦਿੱਤਾ। ਕਰਾਚੀ ਦੇ ਵਿੱਚ ਇਹ ਹੋਇਆ ਤੇ ਛੁਰੀ ਦੇ ਵਾਰ ਕਰਕੇ 14 ਸਾਲਾ ਬੱਚੇ ਨੂੰ ਜਿਹੜਾ ਉਹ ਮਾਰ ਦਿੱਤਾ, 10 ਸਾਲਾ ਬੱਚੇ ਨੇ। ਹੁਣ ਇੱਥੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਛੁਰੀਆਂ ਇੱਕ ਤੇ ਆਮ ਹੀ ਪਈਆਂ ਨੇ ਘਰਾਂ ਦੇ ਵਿੱਚ, ਵੀ ਐਕਸੈਸ ਕਰੋ ਜਿੱਥੋਂ ਮਰਜ਼ੀ, ਥੋੜ੍ਹਾ ਜਿਹਾ ਇੱਥੇ ਵੀ, ਔਰ ਥੋੜ੍ਹਾ ਬੱਚਿਆਂ ਦੀ, ਮੈਂ ਜਿਸ ਤਰ੍ਹਾਂ ਪਹਿਲਾਂ ਆਖਿਆ ਤੁਹਾਨੂੰ, ਥੋੜ੍ਹਾ ਜਿਹਾ ਬੱਚਿਆਂ ਦੀ ਜ਼ਰਾ ਜਿਸ ਵੇਲੇ ਤੁਸੀਂ ਸ਼ਿੱਦਤ ਪਸੰਦੀ ਜਿਹੜੀ ਅਸੀਂ ਉਹਨਾਂ 'ਚ ਪਾਉਂਦੇ ਹਾਂ, ਉਹ ਸ਼ਿੱਦਤ ਪਸੰਦੀ ਦੇ ਤਰੀਕੇ ਜ਼ਰਾ ਥੋੜ੍ਹੇ ਜਿਹੇ ਲਰਨ ਕਰੋ ਸਿਆਣੇ ਬੰਦਿਆਂ ਕੋਲੋਂ, ਵੀ ਉਹਨਾਂ ਨੂੰ ਕਿਸ ਤਰ੍ਹਾਂ ਜ਼ਰਾ ਥੋੜ੍ਹਾ ਜਿਹਾ ਮੁਲਾਇਮ ਬਣਾਉਣਾ ਹੈ, ਕਿਸੇ ਦੀ ਗੱਲ ਬਰਦਾਸ਼ਤ ਵੀ ਕਰ ਲੈਣ। ਇਹ ਹੁਣ ਜ਼ਾਹਿਰ ਹੈ ਹਾਰ ਹੋਈ ਹੋਏਗੀ ਲੁੱਡੋ 'ਚੋਂ, ਤੇ ਉਹ ਬਰਦਾਸ਼ਤ ਨਹੀਂ ਹੋਣ ਡਈ ਹਾਰ। ਜਿਵੇਂ ਸਾਡੇ 8 ਫਰਵਰੀ ਨੂੰ ਇਲੈਕਸ਼ਨ ਹੀ ਲੁੱਟ ਲਿਆ ਅਗਲਿਆਂ ਨੇ, ਜਨਰਲ ਸਾਹਿਬ ਨੇ, ਉਹਨਾਂ ਕੋਲੋਂ ਹਾਰ ਬਰਦਾਸ਼ਤ ਹੀ ਨਹੀਂ ਹੋਈ। ਅਗਰ ਬਰਦਾਸ਼ਤ ਕਰ ਲੈਂਦੇ ਹਾਰ, ਤੇ ਪਾਕਿਸਤਾਨ ਅੱਜ ਅੱਗੇ ਹੁੰਦਾ। ਪਾਕਿਸਤਾਨ ਦੇ ਪੂਰੀ ਤਾਰੀਖ ਜਿਹੜਾ ਸਭ ਤੋਂ ਵੱਡਾ ਡਾਕਾ ਹੈ ਉਹ 1971 'ਚ ਵੀ ਇੱਕ ਮਾਰਿਆ ਸੀ, ਜਿਸ ਵੇਲੇ ਸ਼ੇਖ ਮੁਜੀਬ ਜਿਹੜਾ ਸੀ ਉਹਦੇ ਨਹੀਂ ਸੀ ਮੰਨਿਆ ਗਿਆ, ਔਰ ਉਸ ਤੋਂ ਬਾਅਦ ਜੋ ਨਤੀਜਾ ਹੋਇਆ ਤੁਸੀਂ ਵੇਖਿਆ। 8 ਫਰਵਰੀ ਨੂੰ ਵੀ ਡਾਕਾ ਮਾਰਿਆ ਗਿਆ, ਉਹ ਵੀ ਤੁਸੀਂ ਹੁਣ ਨਤੀਜੇ ਵੇਖ ਰਹੇ ਹੋ ਜੋ ਬਣ ਰਹੇ ਨੇ। ਤੇ ਇਹ ਜਿਹੜੀ ਹਾਰ ਕੇ ਹਾਰ ਨੂੰ ਮੰਨ ਲੈਣਾ, ਇਹ ਵੀ ਬੜੀ ਵੱਡੀ ਗੱਲ ਹੈ। ਇਹਦੇ ਨਾਲ ਵੀ ਜ਼ਿੰਦਗੀ ਬੜੀ ਬਿਹਤਰ ਹੁੰਦੀ ਹੈ, ਇਹਦੇ ਨਾਲ ਵੀ ਮਾਮਲਾਤ ਗਾਂਹ ਤੁਰਦੇ ਨੇ। ਲੇਕਿਨ ਜਿਹੜੇ ਬੰਦੇ ਵੀ ਹਾਰ ਨੂੰ ਹਾਰ ਨਹੀਂ ਮੰਨਦੇ, ਕਈ ਵਾਰੀ ਹਾਰ ਨੂੰ ਹਾਰ ਮੰਨਣ ਨਾਲ ਵੀ ਇਨਸਾਨ ਦੀ ਜਿਹੜੀ ਹੈ ਉਹ ਜਿੱਤ ਹੋ ਜਾਂਦੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਅਸਿਸਟੈਂਟ ਸੁਪਰੀਡੈਂਡੈਂਟ ਅਡਿਆਲਾ ਜੇਲ੍ਹ ਸਜਾਦ ਹੈਦਰ, ਉਹ ਇੰਤਕਾਲ ਕਰ ਗਏ ਨੇ, ਔਰ ਵਜ੍ਹਾ ਉਹਨਾਂ ਦੀ ਇਹ ਬਣੀ ਹੈ ਇੰਤਕਾਲ ਦੀ, ਹਾਰਟ ਅਟੈਕ ਬਣਿਆ। ਤੇ ਕਿਉਂਕਿ ਉਸ ਜੇਲ੍ਹ ਦੇ ਵਿੱਚ ਇਮਰਾਨ ਖਾਨ ਸਾਹਿਬ ਕੈਦ ਨੇ, ਜ਼ਾਹਿਰ ਹੈ, ਇਸ ਲਈ ਉੱਥੋਂ ਦੇ ਨਾਲ ਰਿਲੇਟਡ ਜਿਹੜੀ ਵੀ ਖਬਰ ਹੈ ਉੱਤੇ ਬਹੁਤ ਹੀ ਬਾਰੀਕੀ ਦੇ ਨਾਲ ਸਾਨੂੰ ਨਜ਼ਰ ਵੀ ਰੱਖਣੀ ਚਾਹੀਦੀ ਹੈ, ਔਰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਨਾ ਹੋਵੇ। ਤੇ ਇਹ ਹੁਣ ਪਤਾ ਕਰਾਂਗੇ, ਜੋ ਵੀ ਸਾਨੂੰ ਪਤਾ ਲੱਗਾ ਉਹ ਤੁਹਾਨੂੰ ਜ਼ਰੂਰ ਦੱਸਾਂਗੇ। ਲੇਕਿਨ ਇਹ ਤਸ਼ਵੀਸ਼ਨਾਕ ਖਬਰ ਜ਼ਰੂਰ ਹੈ, ਕਿਉਂਕਿ ਉਸ ਜੇਲ੍ਹ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ। ਅਗਲੀ ਖਬਰ ਜ਼ਰਾ ਦੱਸਣੀ ਹੈ ਕਿ ਅਗਰ ਸਾਡੇ ਕੋਲ ਆਪਣੀਆਂ ਮੁਨਾ ਆਲਮ ਸਾਹਿਬਾ ਅਤੇ ਗਰੀਦਾ ਫਰੂਕੀ ਸਾਹਿਬਾ ਨੇ ਜਿਹੋ ਜੀ ਰਿਪੋਰਟਿੰਗ ਇਹ ਕਰਦੀਆਂ ਨੇ, ਤੇ ਹਿੰਦੁਸਤਾਨ ਵੀ ਪਿੱਛੇ ਨਹੀਂ ਹੈ। ਇਹ ਜ਼ਰਾ ਇੱਕ ਬੀਬੀ ਵੇਖੋ, ਇਹ ਆਂਦੀ ਹੈ ਕਿ ਜਿਹੜੇ ਦਹਿਸ਼ਤਗਰਦ ਨੇ ਉਹ ਦਰਖਤਾਂ ਦੇ ਵਿੱਚ ਲੁਕੇ ਨੇ, ਲੱਭਦੀ ਫਿਰਦੀ ਹੈ। ਇਹ ਮੈਂ ਇਹਦੀ ਆਵਾਜ਼ ਤੇ ਨਹੀਂ ਸੁਣਵਾ ਸਕਦਾ ਕਿਉਂਕਿ ਲੰਬੀ ਹੈ, ਲੇਕਿਨ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਕਿ ਬੀਬੀ ਆਂਦੀ ਹੈ ਕਿ ਇਹ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੇ ਦਰਖਤਾਂ ਦੇ ਵਿੱਚ ਵੀ ਪਨਾਹ ਲਈ ਹੋਣੀ। ਉਹ ਬੀਬੀ ਉੱਥੇ ਬੈਠੇ ਨੇ ਜਿਨ੍ਹਾਂ ਨੇ ਕੰਮ ਕਰ ਦਿੱਤਾ, ਉੱਥੋਂ ਕਿਤੇ ਚਲੇ ਗਏ ਨੇ। ਅਗਰ ਇਸ ਤਰ੍ਹਾਂ ਫੜੇ ਜਾਣੇ ਹੁੰਦੇ ਤਾਂ ਉਸ ਵੇਲੇ ਫੜ ਲੈਂਦੇ ਤੁਸੀਂ ਉਹਨਾਂ ਨੂੰ, ਉੱਥੋਂ ਨਿਕਲ ਗਏ ਨੇ। ਹੁਣ ਤੁਸੀਂ ਜਾਲੀ ਫੜ ਲਓਗੇ, ਕੋਈ ਜਾਲੀ ਫੜ ਕੇ ਤੇ ਆਖੋਗੇ ਵੀ ਇਹ ਉਹ ਬੰਦੇ ਨੇ, ਕਿਉਂਕਿ ਉਹ ਪਹਿਲਾਂ ਹੀ ਤੁਹਾਡੇ ਕੋਲ ਜਿਹੜੇ ਹੁਣੇ ਨੇ ਉਹਨਾਂ ਦੇ ਖਾਕੇ ਤੁਸੀਂ ਜਾਰੀ ਕੀਤੇ ਨੇ, ਫਿਰ ਉਹਨਾਂ ਕੋਲੋਂ ਮਰਜ਼ੀ ਦੇ ਬਿਆਨ ਦਵਾਓਗੇ। ਲੇਕਿਨ ਸਾਨੂੰ ਇਹ ਨਹੀਂ ਲੱਗਦਾ ਕਿ ਕਿਸੇ ਵੀ ਤਰੀਕੇ ਨਾਲ ਹੁਣ ਤੁਹਾਡੇ ਉਹਨਾਂ ਨੇ ਕਾਬੂ ਆਉਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਉਹ ਵੀ ਕਸ਼ਮੀਰ ਤੋਂ ਰੱਖਨੇ। ਉੱਥੇ ਕਸ਼ੀਦਗੀ ਇੰਨੀ ਵੱਧ ਗਈ ਹੈ, ਔਰ ਮਾਮਲਾਤ ਨੂੰ ਠੰਡਾ ਕਰਨ ਵਾਸਤੇ ਉੱਥੇ ਇੱਕ ਉੱਥੋਂ ਦੀ ਬੜੀ ਮੁਤਬਰ ਸ਼ਖਸੀਅਤ ਹੈ ਮੀਰ ਵਾਇਜ਼ ਉਮਰ ਫਾਰੂਕ ਸਾਹਿਬ, ਮਜ਼ਹਬੀ ਰਹਿਨੁਮਾ ਨੇ, ਪੇਸ਼ਵਾ ਵੀ ਨੇ, ਔਰ ਉਹਨਾਂ ਨੂੰ ਬੜੀ ਦੇਰ ਤੋਂ, ਸਾਲਾਂ ਤੋਂ ਉਹਨਾਂ ਨੂੰ ਨਜ਼ਰਬੰਦ ਕੀਤਾ ਹੈ। ਜੁਮੇ ਦਾ ਖੁਤਬਾ ਉਹ ਨਹੀਂ ਸੀ ਦੇ ਸਕਦੇ, ਹੁਣ ਉਹਨਾਂ ਨੂੰ ਰਿਹਾ ਕੀਤਾ ਗਿਆ। ਜੁਮੇ ਦਾ ਖੁਤਬਾ ਉਹਨਾਂ ਕੋਲੋਂ ਦਵਾਇਆ ਗਿਆ, ਔਰ ਜੁਮੇ ਦੇ ਖੁਤਬੇ 'ਚ ਉਹਨਾਂ ਕੋਲੋਂ ਇਹ ਕਹਾਇਆ ਗਿਆ ਹੈ ਕਿ ਜਿਹੜੇ ਹਲਾਕਤਾਂ ਹੋਈਆਂ ਨੇ ਇਹ ਬੜੀ ਤਕਲੀਫ ਦੀ ਗੱਲ ਹੈ, ਔਰ ਪੂਰਾ ਮੁਲਕ ਇਹਦੇ 'ਚ ਤਕਲੀਫ ਮਹਿਸੂਸ ਕਰਦਾ। ਇਹ ਜਿਹੜਾ ਉਹਨਾਂ ਨੇ ਖੁਤਬਾ ਦਿੱਤਾ ਉਹ ਪੂਰੇ ਇੰਡੀਆ ਦੇ ਜਿਹੜੇ ਟੈਲੀਵਿਜ਼ਨਸ ਨੇ ਉਹਨਾਂ ਦੇ ਉੱਤੇ ਟੈਲੀਕਾਸਟ ਕੀਤਾ ਗਿਆ। ਬੇਸਿਕਲੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਇਕੱਠਿਆਂ ਕਰਨ ਦੀ। ਉਹਨਾਂ ਨੇ ਵੇਖੋ, ਇੰਡੀਆ ਨੇ, ਜਿਨ੍ਹਾਂ ਨੂੰ ਇਹ ਲੱਗਦਾ ਹੈ, ਜਿਹੜਾ ਮੀਰ ਵਾਇਜ਼ ਉਮਰ ਫਾਰੂਕ ਨੇ, ਉਹ ਜ਼ਾਹਿਰ ਹੈ ਕਸ਼ਮੀਰ ਦੀ ਆਜ਼ਾਦੀ ਚਾਹੁੰਦੇ ਨੇ। ਉਹ ਵੇਖੋ ਕਿ ਉਹ ਇੰਡੀਆ ਦਾ ਜਿਹੜਾ ਕਸ਼ਮੀਰ ਦੇ ਉੱਤੇ ਕਬਜ਼ਾ ਹੈ ਜਾਂ ਇੰਡੀਆ ਦੀ ਜਿਹੜੀ ਹਕੂਮਤ ਹੈ ਉਹਨੂੰ ਉਹ ਮੰਨਦੇ ਹੀ ਨਹੀਂ। ਉਹ ਚਾਹੁੰਦੇ ਨੇ ਵੀ ਕਸ਼ਮੀਰ ਅਲੱਗ ਹੋਵੇ। ਉਸ ਦੇ ਬਾਵਜੂਦ ਇੰਡੀਆ ਨੇ ਉਹਨਾਂ ਨੂੰ ਰਿਹਾ ਕੀਤਾ ਹੈ, ਨਜ਼ਰਬੰਦੀ ਖ਼ਤਮ ਕੀਤੀ ਹੈ, ਔਰ ਉਹਨਾਂ ਕੋਲੋਂ ਜੁਮੇ ਦਾ ਖੁਤਬਾ ਦਵਾਇਆ ਤਾਂ ਕਿ ਲੋਕ ਇਕੱਠੇ ਹੋ ਸਕਣ। ਸਾਡੇ ਵਾਲੇ ਪਾਸੇ ਅਕਲ ਕੋਈ ਨਹੀਂ। ਇੱਥੇ ਵੀ ਇਮਰਾਨ ਖਾਨ ਸਾਹਿਬ ਨੂੰ ਰਿਹਾ ਕਰਕੇ, ਜਿਵੇਂ ਹਬੀਬ ਅਕਰਮ ਸਾਹਿਬ ਨੇ ਕਿਹਾ ਵੀ ਕਰਾਚੀ 'ਚ, ਲਾਹੌਰ 'ਚ ਵੱਡੇ ਜਲਸੇ ਕਰਵਾਓ ਜ਼ਰਾ ਉਹਨਾਂ ਦੇ ਕੋਲੋਂ, ਤਾਂ ਕਿ ਇੱਕ ਦੁਨੀਆ ਜਿਹੜੀ ਹੈ ਮੂਵ ਹੋਵੇ, ਪਬਲਿਕ ਖੜੀ ਹੋਵੇ, ਪਬਲਿਕ ਨਾਲ ਖੜੀ ਹੋ ਜਾਏ ਆ ਕੇ ਰਿਆਸਤ ਦੇ। ਤੇ ਹਿੰਦੁਸਤਾਨ ਨੂੰ ਪਤਾ ਹੋਵੇ ਵੀ ਪਬਲਿਕ ਜਿਹੜੀ ਸਾਰੀ ਇਕੱਠੀ ਹੈ, ਪਾਕਿਸਤਾਨ ਇੱਕ ਮੁੱਠ ਹੈ ਔਰ ਲੜੇਗਾ ਇਕੱਠਾ ਹੋ ਕੇ। ਲੇਕਿਨ ਅਸੀਂ ਫ਼ਾਇਦਾ ਨਹੀਂ ਚੁੱਕਿਆ। ਦੂਸਰੇ ਪਾਸੇ ਕਸ਼ਮੀਰ ਜਿਹੜਾ ਉਹ ਆਪਣਾ ਹਿੰਦੁਸਤਾਨ ਜਿਹੜਾ ਉਹ ਕਸ਼ਮੀਰ ਦੇ ਵਿੱਚ ਇਹੋ ਜਿਹੇ ਫ਼ਾਇਦੇ ਜਿਹੜੇ ਉਹ ਚੁੱਕ ਰਿਹਾ। ਉਹਨਾਂ ਨੂੰ ਸਮਝ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਮਾਮਲਾ ਕਿਸ ਪਾਸੇ ਨੂੰ ਲੈ ਕੇ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਈਰਾਨ ਤੋਂ ਹੈ। ਈਰਾਨੀ ਬੰਦਰਗਾਹ ਦੇ ਉੱਤੇ ਧਮਾਕਾ,
ਔਰ ਉੱਥੇ 18 ਅਫਰਾਦ ਜਾਂ ਬਹਕ ਹੋ ਗਏ ਨੇ। ਇਹ ਅਜੇ ਤੱਕ ਨਹੀਂ ਪਤਾ ਕਿ ਕਿਸੇ ਬਾਹਰੋਂ ਹਮਲਾ ਕੀਤਾ ਹੈ, ਅੰਦਰ ਦਹਿਸ਼ਤਗਰਦੀ ਕੀਤੀ, ਕਿਉਂ ਧਮਾਕਾ ਹੋਇਆ ਹੈ, ਲੇਕਿਨ ਇੰਪੋਰਟੈਂਟ ਇਹ ਬੰਦਰਗਾਹ ਹੈ ਔਰ 18 ਲੋਕ ਜਿਹੜੇ ਇਹਦੇ ਵਿੱਚ ਮਾਰੇ ਗਏ ਨੇ, ਸ਼ਹੀਦ ਹੋ ਗਏ ਨੇ, ਮਾਰੇ ਗਏ ਨੇ। ਹੁਣ ਇਹ ਦੇਖਣੇ ਵੀ ਅੱਗੋਂ ਕੀ ਹੋਇਆ ਇਸ ਦੇ ਵਿੱਚ ਸਾਰਾ ਮਾਮਲਾ ਜਿਹੜਾ ਹੈ, ਇਸ 'ਤੇ ਖਬਰ ਰੱਖਾਂਗੇ, ਜ਼ਰਾ ਥੋੜ੍ਹੀ ਜਿਹੀ ਨਜ਼ਰ ਵੀ ਰੱਖਾਂਗੇ ਇਹਦੇ 'ਤੇ। ਸਾਰਵ ਗੰਗੋਲੀ ਇੰਡੀਆ ਦੇ ਸਾਬਕ ਕਪਤਾਨ ਨੇ ਕ੍ਰਿਕਟ ਦੇ, ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦੀ ਵੀ ਕ੍ਰਿਕਟ ਨਹੀਂ ਖੇਲਣੀ ਚਾਹੀਦੀ। ਇਹਨਾਂ ਕਿਹਾ ਮੈਂ ਮੋਦੀ ਤੋਂ ਵੀ 2 ਸਿਰ ਉੱਤੇ ਹੋ ਕੇ ਆਵਾਂਗਾ। ਇਹਨਾਂ ਕਿਹਾ ਪਾਕਿਸਤਾਨ ਨਾਲ ਕਿਸੇ ਕਿਸਮ ਦੀ ਵੀ ਸਾਰੇ ਫਾਰਮੈਟ ਬੰਦ ਕਰ ਦਿਓ, ਹਰ ਸ਼ੈ ਬੰਦ ਕਰ ਦਿਓ। ਬੱਲੇ ਹੋ ਸ਼ੇਰ ਬੱਗਿਓ। ਅੱਛਾ ਜੀ, ਆਖਰ ਤੇ ਤੁਹਾਡੇ ਸਾਹਮਣੇ ਇੱਕ ਵੀਡੀਓ ਰੱਖਣੀ, ਇਹਦੇ ਵਿੱਚ ਹੀ ਸਾਨੂੰ ਕੁਝ ਚੀਜ਼ਾਂ ਸੈਂਸਰ ਕਰਨੀਆਂ ਪਈਆਂ ਕਿਉਂਕਿ ਬੀਬੀ ਜਿਹੜੀ ਹੈ ਗਾਲਾਂ ਬਹੁਤੀਆਂ ਕੱਢਦੀ ਹੈ, ਲੇਕਿਨ ਇਹ ਪੰਜਾਬੀਆਂ ਦਾ ਜਿਹੜਾ ਚਾਅ ਹੈ, ਸਤਿਕਾਰ ਹੈ, ਜਿਹੜਾ ਪੰਜਾਬੀਆਂ ਦਾ ਤੁਸੀਂ ਆਖੋ ਕਿ ਜਿਹੜਾ ਲਗਾਓ ਹੈ ਚਾਹ ਦੇ ਨਾਲ, ਚਸਕਾ ਕਹਿ ਲਓ ਉਹਨਾਂ ਨੂੰ, ਜਿਹੜਾ ਉਹਨਾਂ ਨੂੰ ਭੁੱਸ ਪਿਆ ਹੋਇਆ ਚਾਹ ਦਾ। ਚਾਹ ਤੋਂ ਬਗੈਰ ਪੰਜਾਬੀ ਜਿਹੜੇ ਨੇ ਉਹਨਾਂ ਦੀ ਅੱਖ ਹੀ ਨਹੀਂ ਖੁੱਲ੍ਹਦੀ। ਆਂਦੇ ਨੇ ਵੀ ਜਦੋਂ ਤੱਕ ਚਾਹ ਨਾ ਪੀਤੀ ਹੋਵੇ ਤਾਂ ਦਿਨ ਚੜ੍ਹਦਾ ਨਹੀਂ। ਅੱਛਾ, ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਇੰਟਰਸਟਿੰਗ, ਕਿ ਨਾ ਮੈਂ ਚਾਹ ਪੀਣਾ ਅਤੇ ਨਾ ਮੈਂ ਕੌਫੀ ਪੀਣਾ, ਮਤਲਬ ਇਸ ਵਾਸਤੇ ਨਹੀਂ, ਵੈਸੇ ਪੀ ਲੈਣਾ, ਇਹ ਨਹੀਂ ਕਿ ਬਿਲਕੁਲ ਨਹੀਂ ਪੀਂਦਾ, ਕਿਤੇ ਬੈਠੇ ਕੋਈ ਦੋਸਤ ਅੱਗੇ ਰੱਖ ਦੇਣ ਤੇ ਪੀ ਲੈਣਾ, ਲੇਕਿਨ ਮੈਨੂੰ ਦਿਨ ਦਾ ਆਗਾਜ਼ ਕਰਨ ਵਾਸਤੇ, ਇਖਤਤਾਮ ਕਰਨ ਵਾਸਤੇ, ਲੌਡੇ ਵਾਲੇ ਕਿਸੇ ਵੇਲੇ ਵੀ ਕੋਈ ਚਾਹ ਦੀ ਤਲਬ ਨਹੀਂ ਹੁੰਦੀ। ਨਾ ਮੈਨੂੰ ਚਾਹ ਪੀ ਕੇ ਪਤਾ ਲੱਗਦਾ ਵੀ ਕੋਈ ਫਰਕ ਪਿਆ ਅਤੇ ਨਾ ਪੀ ਕੇ। ਅਤੇ ਚਾਹ ਕੌਫੀ ਜਿਹੜੀ ਹੈ ਉਹ ਮੈਂ ਨਹੀਂ ਪੀਂਦਾ, ਲੇਕਿਨ ਲੋਕਾਂ ਕੋਲੋਂ ਮੈਂ ਇਹੀ ਸੁਣਦਾ ਵੀ ਬਈ ਚਾਹ ਨਾ ਪੀਓ ਅਤੇ ਦਿਨ ਹੀ ਨਹੀਂ ਚੜ੍ਹਦਾ, ਦਿਮਾਗ ਹੀ ਨਹੀਂ ਖੁੱਲ੍ਹਦਾ, ਕੰਮ ਹੀ ਅੱਗੇ ਨਹੀਂ ਤੁਰਦਾ। ਅਤੇ ਇਹ ਜਿਹੜੀ ਬੀਬੀ ਹੈ ਇਹ ਕੀ ਕੁਝ ਆਖਦੀ ਹੈ, ਇਹ ਪੰਜਾਬਣ ਹੈ, ਇਹਦੀ ਜ਼ਰਾ ਪੰਜਾਬੀ ਸੁਣੋ ਅਤੇ ਇਹਦਾ ਚਾਹ ਦੇ ਨਾਲ। ਅੱਛਾ, ਇਹਦੇ ਵਿੱਚ ਇੱਕ ਆਂਦੀ ਹੈ ਵੀ ਚਾਹ ਰੁੱਝੀ ਨਹੀਂ, ਅਤੇ ਇਹ ਰਿੰਨੀ ਜਾਂ ਜਿਹੜੀ ਰੁੱਝੀ ਹੈ ਕਈ ਜਗ੍ਹਾ ਦੇ ਉੱਤੇ ਇਸਤੇਮਾਲ ਕਰਦੇ ਨੇ ਪਕਾਉਣ ਨੂੰ, ਕਿ ਚਾਹ ਨੂੰ ਰਿੰਨਣਾ ਜਾਂ ਚਾਹ ਨੂੰ ਜਿਹੜਾ ਨਾ ਉਹ ਰੁੱਝੀ ਹੋਈ ਚਾਹ, ਮੀਨ ਪੱਕੀ ਹੋਈ ਚਾਹ। ਡਿਫਰੈਂਟ ਡਾਇਲੈਕਟ ਨੇ, ਡਿਫਰੈਂਟ ਥਾਵਾਂ 'ਤੇ ਇਸਤੇਮਾਲ ਹੁੰਦੇ ਨੇ। ਇਹ ਜ਼ਰਾ ਸੁਣੋ। ਸੋ ਮੈਂ ਆ ਗਈ ਹੈ ਨਾ, ਮੈਂ ਚਾਹ ਦਾ ਕੱਪ ਆਰਡਰ ਕੀਤਾ। ਗੋਰਿਆਂ ਨੂੰ ਚਾਹ ਨਹੀਂ ਬਣਾਉਣੀ ਆਉਂਦੀ। They can't make ਚਾਹ for shit. Is it not strong enough? It's not even about the strong. Cinnamon ਕਾਹਤੋਂ ਪਾਇਆ? Cinnamon ਤਾਂ ਆਪਾਂ ਸਿਆਲ ਦੇ ਮਹੀਨੇ 'ਚ ਪਾਉਂਦੇ ਹੁੰਦੇ ਤਾਂ ਕਿ ਅੰਦਰ ਗਰਮੀ ਪੈ ਜਾਏ। ਸਿਆਲ ਚੱਲਦਾ ਰਾਈਟ, ਤੇ ਉੱਤੇ ਫਿਰ ਉੱਤੇ ਦੇਖੇ ਵੀ ਸਾਲਾ ਹਾਰ ਸ਼ਿੰਗਾਰ ਕਰਨ ਦੀ ਕੋਸ਼ਿਸ਼ ਕਰਦੇ, ਇਹਨਾਂ ਨਾਲ ਤੁਸੀਂ ਸਾਲੇ ਪੱਤੀ ਜ਼ਿਆਦਾ ਪਾ ਦਿੰਦੇ, ਉਹਦੇ ਨਾਲ ਤਾਂ ਮਜ਼ਾ ਆ ਜਾਂਦਾ। ਮਿੱਠਾ ਇਹਨਾਂ ਨੇ ਨਹੀਂ ਪਾਇਆ, ਰਿੱਝੇ ਚਾਹ ਤਾਂ ਰਜਾਈ ਨਹੀਂ ਇਹਨਾਂ ਨੇ। It's just not good. Chai flavor and then they add steamed milk. Bro, That's what they do at Starbucks. Starbucks ਤਾਂ ਮੈਂ ਕਦੇ ਪੀਤੀ ਨਹੀਂ, ਮੈਂ ਆਪ ਬਣਾ ਸਕਦੀ ਹਾਂ ਨਾ ਕਿਤੇ ਹੋਰ। Their chai tastes good if you do it right. ਐਡੀ ਕੁੱਕੀ ਦੇਤੀ ਮੂੰਹ ਚੱਡੀ, ਇਹ ਤਾਂ ਕੀ ਕਰਾਂਦੇ ਨਾ ਹੀ ਟੁੱਟਦੀ ਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।